ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਸ਼ਪਾਲ ਹੈ ਇੰਡੋਸ ਟੈਲੀਵਿਜ਼ਨ ਤੋਂ। ਤੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਗਰਾਊਂਡਾਂ ਦੇ ਵਿੱਚ, ਜਿੱਥੇ ਕਿ 38th ਆਸਟ੍ਰੇਲੀਅਨ ਸਿੱਖ ਖੇਡਾਂ ਹੋ ਰਹੀਆਂ ਨੇ। ਤੇ ਚਾਰ ਸਵੇਰੇ ਦੇਖਿਆ ਕਿ ਤੰਬੂ ਲੱਗ ਰਹੇ ਨੇ, ਬਹੁਤ ਸਾਰੇ ਵੋਲੰਟੀਅਰਸ ਇੱਥੇ ਆਏ ਹੋਏ ਨੇ ਤੇ ਕੰਮਕਾਰ ਕਰ ਰਹੇ ਨੇ। ਉਹਨਾਂ ਨਾਲ ਵੀ ਤੁਹਾਡੀ ਜਲਦ ਹੀ ਮੁਲਾਕਾਤ ਕਰਵਾਵਾਂਗੇ। ਤੇ ਗੇਮਾਂ ਵੀ ਅੱਜ ਕੱਲ੍ਹ ਬਹੁਤ ਵੱਡੀਆਂ ਹੋ ਚੁੱਕੀਆਂ ਨੇ। ਦੱਸਿਆ ਜਾਂਦਾ ਕਿ ਤਕਰੀਬਨ 9000 ਤੋਂ ਉੱਪਰ ਐਥਲੀਟ ਜਾਂ ਸਪੋਰਟਸ ਪਰਸਨ ਇਹਦੇ ਵਿੱਚ ਹਿੱਸਾ ਲੈ ਰਹੇ ਨੇ। ਤਾਂ ਸਾਡਾ ਸਿੱਖਾਂ ਦਾ ਇੱਕ ਤਰ੍ਹਾਂ ਦਾ ਮਹਾਕੁੰਭ ਆ। ਤਾਂ ਚਲੋ ਆਪਾਂ ਕਮੇਟੀ ਦੇ ਜੋ ਵੋਲੰਟੀਅਰਸ, ਉਹਨਾਂ ਦੀ ਕਮੇਟੀ ਦੇ ਮੈਂਬਰ, ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਉਹਨਾਂ ਕੋਲੋਂ ਕਿ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ। ਇਸ ਵੇਲੇ ਮੇਰੇ ਨਾਲ ਸੰਦੀਪ ਕੌਰ ਜੀ ਜੁੜੇ ਹੋਏ ਨੇ, ਜੋ ਖੇਡਾਂ ਦੀ ਓਪਨਿੰਗ ਸੈਰਮਨੀ ਹੈ ਉਹਨਾਂ ਦੇ ਇੰਚਾਰਜ ਹਨ। ਚਲੋ ਆਪਾਂ ਨੂੰ ਪੁੱਛਦੇ ਕਿ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਤੁਹਾਡਾ ਟੀਵੀ ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ। ਹਾਂਜੀ, ਦੱਸੋ ਕਿ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ। ਤਿਆਰੀਆਂ ਇਸ ਟਾਈਮ ਤਾਂ ਬਹੁਤ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਅਸੀਂ ਪੂਰਾ ਹਫਤਾ ਹੀ ਮਤਲਬ ਡੇਲੀ ਇੱਥੇ ਆ ਰਹੇ ਹਾਂ ਵੈਨਿਊ ਤੇ, ਔਰ ਅੱਜ ਸਾਰੇ ਬੈਨਰਸ ਲੱਗੇ ਨੇ, ਮਾਰਕੀ ਲੱਗ ਰਹੀਆਂ ਨੇ ਲੰਗਰ ਦੀਆਂ, ਔਰ ਜਿੰਨੇ ਵੀ ਸਪੋਰਟਸ ਕੋਆਰਡੀਨੇਟਰ ਨੇ ਸਾਰੇ ਆਪਣੀ ਆਪਣੀਆਂ ਟਰੋਫੀਆਂ ਐਂਡ ਮੈਡਲਸ ਲੈ ਕੇ ਜਾ ਰਹੇ ਨੇ। ਸੋ ਦੇਰ ਇਜ਼ ਸੋ ਮਚ ਟੂ ਡੂ, ਬਟ ਸਾਰਾ ਕੁਝ ਵਧੀਆ ਚੱਲ ਰਿਹਾ। ਸਾਰਾ ਕੁਝ ਅੰਡਰ ਕੰਟਰੋਲ ਆ? ਅੰਡਰ ਕੰਟਰੋਲ ਹੈ। ਹਾਂਜੀ। ਤੁਹਾਡਾ ਰੋਲ ਫਿਰ ਖਾਸ ਕਰਕੇ ਕੀ ਆ? ਮੇਰਾ ਰੋਲ ਹੈਗਾ, ਇੱਕ ਤਾਂ ਮੈਂ ਵਿਮਨ ਇੰਗੇਜਮੈਂਟ ਦੀ ਕੋਲੀਡ ਹਾਂ ਕਮੇਟੀ ਵਿੱਚ, ਅਤੇ ਉਹ ਤੋਂ ਇਲਾਵਾ ਮੇਰਾ ਗੇਮ ਸੈਰੇਮਨੀ ਦੀ ਮੈਨੂੰ ਰਿਸਪੌਂਸਿਬਿਲਿਟੀ ਦਿੱਤੀ ਆ, ਓਪਨਿੰਗ ਸੈਰੇਮਨੀ ਦੀ ਦਿੱਤੀ ਆ, ਔਰ ਮੈਂ ਰੋਇਲ ਚਿਲਡਰਨ ਹਸਪੀਟਲ ਦੀ ਫੰਡ ਰੇਸਿੰਗ ਦਾ ਵੀ ਕੋਆਰਡੀਨੇਟ ਕਰ ਰਹੀ ਹਾਂ। ਬਹੁਤ ਵੱਡੀ ਜ਼ਿੰਮੇਵਾਰੀ ਆ, ਹੈ ਨਾ ਤੁਹਾਡੇ ਕੋਲ। ਤੇ ਤੁਹਾਨੂੰ ਕਿੱਦਾਂ ਸਹਿਯੋਗ ਕਿਵੇਂ ਮਿਲ ਰਿਹਾ ਕਮੇਟੀ ਦਾ ਜਾਂ ਵੋਲੰਟੀਅਰਸ ਦਾ? ਨਹੀਂ, ਕਾਫੀ ਸਹਿਯੋਗ ਰਿਹਾ, ਕਿਉਂਕਿ ਜਿਹੜੀ ਗੇਮ ਸੈਰੇਮਨੀ ਜਾਂ ਓਪਨਿੰਗ ਸੈਰੇਮਨੀ ਕਹਿ ਲਓ, ਇਹ ਹੁੰਦੀ ਕਿ ਸਿੱਖ ਗੇਮਸ ਦੀ ਇੱਕ ਹਾਈਲਾਈਟ ਹੁੰਦੀ ਆ, ਔਰ ਉਹਦੇ 'ਚ ਤੁਸੀਂ ਇੱਕ ਬੰਦਾ ਨਹੀਂ ਕਰ ਸਕਦਾ। ਸੋ ਸਾਰੀ ਕਮੇਟੀ ਦਾ ਬਹੁਤ ਸਹਿਯੋਗ ਮਿਲਿਆ, ਔਰ ਵੋਲੰਟੀਅਰਸ ਵੀ ਕਾਫੀ ਹੈਲਪ ਕਰਵਾ ਰਹੇ ਆ। ਸੋ ਹਾਂਜੀ, ਆਈ ਥਿੰਕ ਅਸੀਂ ਰੈਡੀ ਹਾਂ ਸਾਰੇ। ਹਾਂਜੀ, ਤੁਸੀਂ ਰੈਡੀ ਹੋ? ਕੀ ਕਹਿਣਾ ਚਾਹੋਗੇ ਜਿਹੜੇ ਅੱਜ ਵੀ ਸਾਡੇ ਕੁਝ ਦਰਸ਼ਕ ਨੇ, ਜਾਂ ਬਾਹਰ ਕਹਿ ਲਓ ਬ੍ਰਿਸਬਨ ਹੋਇਆ ਜਾਂ ਸਿਡਨੀ, ਬਾਕੀ ਦੇ ਸ਼ਹਿਰਾਂ ਦੇ ਵਿੱਚ ਹੋ ਜੇ ਵੀ ਦੁਚਿੱਤੀ ਵਿੱਚ ਨੇ ਕਿ ਪੈਟਰੋਲ ਨਹੀਂ ਮਿਲਣਾ ਜਾਂ ਡੀਜ਼ਲ ਨਹੀਂ ਮਿਲਣਾ, ਜਾਈਏ ਕਿ ਨਾ ਜਾਈਏ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ ਜੀ। ਤੁਸੀਂ ਇੱਕ ਵਾਰ ਪਹੁੰਚ ਜਾਓ ਮੈਲਬਨ 'ਚ। ਇੱਥੇ ਪਬਲਿਕ ਟਰਾਂਸਪੋਰਟ ਵੀ ਹੁਣ ਫ੍ਰੀ ਹੋ ਚੁੱਕਾ ਹੈ ਪੂਰੇ ਅਪ੍ਰੈਲ ਮਹੀਨੇ 'ਚ। ਆਲ ਯੂ ਨੀਡ ਟੂ ਡੂ ਇਜ਼ ਜਸਟ ਗੈਟ ਹੇਅਰ। ਉਸ ਤੋਂ ਬਾਅਦ ਪੂਰਾ ਆਪਣਾ ਇੰਜੋਏ ਕਰੋ। ਐਂਡ ਜਿਹੜਾ ਵੈਨਿਊ ਹੈ ਇਹ ਸਿਟੀ ਦੇ ਕਾਫੀ ਨੇੜੇ ਆ, ਮਤਲਬ ਇਹਦੇ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਇੱਥੇ ਪਹੁੰਚਣ ਵਿੱਚ। ਅਤੇ ਅਸੀਂ ਤਾਂ ਉਮੀਦ ਕਰਦੇ ਹਾਂ, ਕਿਉਂਕਿ ਸਾਰੀਆਂ ਤਿਆਰੀਆਂ ਪੂਰੀਆਂ ਨੇ, 9000 ਦੇ ਕਰੀਬ ਐਥਲੀਟਸ ਨੇ, ਅਤੇ ਸਾਨੂੰ ਪੂਰੀ ਉਮੀਦ ਹੈ ਕਿ ਕਾਫੀ ਰੌਣਕਾਂ ਲੱਗਣਗੀਆਂ ਇੱਥੇ ਵੈਨਿਊ 'ਤੇ। ਕੋਈ ਵੇਲਾ ਹੁੰਦਾ ਸੀ ਕਿ ਜਦੋਂ ਗੱਲਾਂ ਕਰਦੇ ਹੁੰਦੇ ਸੀ ਕਾਮਨਵੈਲਥ ਗੇਮਸ ਦੀਆਂ ਜਾਂ ਓਲੰਪਿਕਸ ਦੀਆਂ, ਉਹਨਾਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਪੋਰਟਸ ਪੀਪਲ ਹਿੱਸਾ ਲੈਂਦੇ ਸੀ, ਐਥਲੀਟ ਲੈਂਦੇ ਸੀ, ਹੈ ਨਾ। ਪਰ ਹੁਣ ਸਾਡੀਆਂ ਸਿੱਖ ਖੇਡਾਂ 1988 ਤੋਂ ਉੱਠ ਕੇ ਅੱਜ ਇੱਕ ਸਿਖਰ 'ਤੇ ਪਹੁੰਚ ਚੁੱਕੀਆਂ ਕਿ ਇਹ ਵੀ ਕਾਮਨਵੈਲਥ ਜਾਂ ਓਲੰਪਿਕ ਦੀ ਰਾਈਵਲ ਕਰ ਰਹੀਆਂ ਨੇ ਕਿ 9000 ਐਥਲੀਟ ਹਿੱਸਾ ਲੈ ਰਿਹਾ। ਬਹੁਤ ਵੱਡੀ ਜ਼ਿੰਮੇਵਾਰੀ, ਸਾਡਾ ਮਹਾਕੁੰਭ ਆ। ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਬਾਕੀ ਦੇ ਸਰੋਤਿਆਂ ਨੂੰ ਜਾਂ ਵੋਲੰਟੀਅਰ ਨੂੰ ਕਿ ਤੁਹਾਨੂੰ ਇਸ ਵੇਲੇ ਉਹਦੀ ਮਦਦ ਦੀ ਲੋੜ ਆ ਕਿ ਜਾਂ ਤੁਹਾਡੇ ਕੋਲ ਇਨਫ ਹੋ ਚੁੱਕੇ ਨੇ? ਨਹੀਂ, ਗੇਮਸ ਦਾ ਜੋ ਲੈਵਲ ਆ, ਪਲੱਸ ਜਿਵੇਂ ਅਗਰ ਅਸੀਂ ਕਾਮਨਵੈਲਥ ਗੇਮਸ ਦੀ ਗੱਲ ਕਰੀਏ, ਉਹ ਤਾਂ ਪ੍ਰੋਪਰ ਬਜਟ ਹੁੰਦਾ, ਲਾਈਕ ਪੂਰੀ ਗੌਰਮੈਂਟ ਦੀ ਫੁੱਲ ਸਪੋਰਟ ਹੁੰਦੀ ਆ, ਬਹੁਤ ਵੱਡੀਆਂ ਟੀਮਾਂ ਹੁੰਦੀਆਂ ਨੇ। ਇੱਥੇ ਜਿਹੜੇ ਅਸੀਂ ਕੰਮ ਕਰ ਰਹੇ ਹਾਂ, ਅਸੀਂ ਸਾਰੇ ਵੋਲੰਟੀਅਰ ਆ, ਹੈ ਨਾ। ਇਸ ਪੂਰੀ ਸੇਵਾ ਅਸੀਂ ਕਰ ਰਹੇ ਹਾਂ, ਅਤੇ ਨਹੀਂ, ਸਾਨੂੰ ਵੋਲੰਟੀਅਰਸ ਦੀ ਪੂਰੀ ਲੋੜ ਆ, ਖਾਸ ਕਰ ਹੁਣ ਕੱਲ੍ਹ ਔਰ ਪਰਸੋਂ 2 ਦਿਨ, ਕਿ ਜਿੰਨੇ ਵੀ ਤੁਸੀਂ ਪਹੁੰਚ ਸਕਦੇ ਆ, ਸਾਨੂੰ ਪੂਰੀ ਸੈਟਅਪ ਲਈ ਪੂਰੀ ਹੈਲਪ ਦੀ ਲੋੜ ਆ। ਸਿੱਖ ਕੌਮ ਵਿੱਚ ਇੱਕ ਖਾਸੀਅਤ ਆ ਕਿ ਅਸੀਂ ਸੇਵਾ ਭਾਵਨਾ ਦੇ ਨਾਲ, ਸੇਵਾ ਸਮਝ ਕੇ ਕੰਮ ਕਰਦੇ ਹਾਂ। ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੁੰਦਾ। ਅਸੀਂ ਆਪਣਾ ਟਾਈਮ ਕੱਢ ਕੇ ਜਾਂ ਲੰਗਰ ਲਾਉਂਦੇ ਹਾਂ ਜਾਂ ਸਪੋਰਟਸ ਔਰਗਨਾਈਜ਼ ਕਰਦੇ ਹਾਂ। ਔਰ ਤੁਹਾਡੀ ਕਮੇਟੀ ਨੂੰ, ਤੁਹਾਨੂੰ ਮੈਂ ਬਹੁਤ ਮੁਬਾਰਕਬਾਦ ਦਿੰਦਾ ਕਿ ਤੁਸੀਂ ਇੱਕ ਬਹੁਤ ਵੱਡਾ ਕੰਮ ਕਰਨ ਜਾ ਰਹੇ ਹੋ, ਅਤੇ ਤੁਹਾਨੂੰ ਹਰ ਤਰ੍ਹਾਂ ਦੀ ਪਰਮਾਤਮਾ ਸਫਲਤਾ ਦੇਵੇ। ਬਹੁਤ ਧੰਨਵਾਦ ਸੰਦੀਪ ਜੀ। ਥੈਂਕ ਯੂ ਸੋ ਮਚ, ਸਾਰਿਆਂ ਦਾ ਧੰਨਵਾਦ। ਹਾਂਜੀ।